मुलाकातें मुसलसल हों तो दिलचस्पी नहीं रहती, ये बेतरतीब याराने हंसी मालूम होते हैं। क्या बात है, बनैन पा लइए या सुना लइए? शायद बनैन मैं नहीं सुनाई, उथे लोकां लोकां सुनाई। मैनूं सुनाई। Yes. मगरबी तहजीब है बनैन ਜਿਹੜੀ ਹੈ, ठीक, ਜਿਹਨੂੰ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ लेकिन ਲੇਕਿਨ ਪੂਰੀ पूरी ਨਹੀਂ नहीं ਆਉਂਦੀ। आती। अज दी जिहड़ी जनरेशन है ना, जनरेशन Z कहंदे ने ਉਹਨੂੰ। ਜਨਰੇਸ਼ਨ Z ਤੁਹਾਡੇ ਜਿਹੜੇ ਆਬਾਓ ਅਜਦਾਦ ਸਨ ਉਹ ਤੇ ਕੋਈ ਹੋਰ ਕਾਰੋਬਾਰ ਕਰਦੇ ਸਨ, ਤੁਸੀਂ ਇਸ ਪਾਸੇ ਕਿਸ ਤਰ੍ਹਾਂ? ਮੇਰਾ ਤਾਲੁਕ ਗੁਜਰਾਤ ਨਾਲ ਹੈ। ਸਹੀ ਦੇਖੋ ਗੁਜਰਾਤ ਇੱਕ ਤੇ ਹੋਵੇ ਨਾ ਇੰਡੀਆ ਦਾ ਗੁਜਰਾਤ, ਨਾ, ਇਹ ਸਾਡਾ ਦੀਨਾ ਤੇ ਜਿਹਦਾ ਜਲਨ ਤੇ ਗੁਜਰਾਤ। ਜਿਹਦਾ ਤਾਲੁਕ ਮੋਦੀ ਨਾਲ ਹੈ। ਮੈਂ ਉਸ ਫੈਮਿਲੀ 'ਚ ਪੈਦਾ ਹੋਇਆ ਜਿਹੜੇ ਸਨਅਤ ਸਾਜ਼ ਸਨ, ਜਿਨ੍ਹਾਂ ਪੱਖੇ ਬਿਜਲੀ ਦੇ ਬਣਾਏ। ਮੈਂ ਜ਼ਰਾ ਉਹ ਪੱਖੇ ਤੇ ਨਹੀਂ ਬਣਾਏ, ਕੁਝ ਹੋਰ ਤਰ੍ਹਾਂ ਦੇ ਫੈਨ ਬਣਾਏ ਨੇ। ਠੀਕ ਹੈ। ਇੱਕ ਦਿਨ ਉਹਨਾਂ ਮੈਨੂੰ ਪੁੱਛਿਆ, ਤੂੰ ਅੱਜ ਫੂਫੀ ਦੇ ਘਰ ਗਿਆ ਸੈਂ? ਮੈਂ ਕਿਹਾ ਤੁਹਾਨੂੰ ਕਿਹਨੇ ਦੱਸਿਆ? ਕਹਿੰਦੇ ਨੇ ਇਹ ਜਿਹੜਾ ਲਫ਼ਜ਼ ਬੋਲਿਆ ਇਹ ਉਹਨਾਂ ਦੇ ਘਰ ਬੋਲਿਆ ਜਾਂਦਾ। ਅੱਛਾ, ਗੁਜਰਾਤ ਤੇ ਬਹੁਤ ਹੋਰ ਵੀ ਵੱਡੇ ਵੱਡੇ ਸ਼ਾਇਰ ਸਨ ਔਰ ਇਮਾਮ ਦੀਨ ਗੁਜਰਾਤੀ ਸਾਹਿਬ ਵੀ ਉੱਥੋਂ ਦੇ ਸਨ। ਉਹਨਾਂ ਲਾਮਾ ਇਕਬਾਲ ਦੀ ਬਾਂਗੇ ਦਰਾਜ ਉਹਨੂੰ ਛਪੀ ਤੇ ਉਹਨੂੰ ਹੱਥ 'ਚ ਫੜ ਕੇ ਕਹਿੰਦੇ ਨੇ 1.5 ਕੁ ਪਾ ਹੋਣੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲਦੀ। ਇਹਦਾ ਕਈਆਂ ਜ਼ਬਾਨਾਂ 'ਚ ਤਰਜਮਾ ਹੈ ਇਸ ਮਿਸਰੇ ਦਾ, ਇਟ ਸ਼ਾਈਨਸ ਲਾਈਕ ਏ ਬ੍ਰਾਈਡ ਔਨ ਦਾ ਵਾਸ਼ਿੰਗ ਲਾਈਨ। ਮੈਂ ਬੋਲਦਾ ਸਾਂ, ਉਹ ਸੁਣਦੀ ਸੀ, ਉਹ ਵਿੱਚ ਕਦੀ ਨਾ ਬੋਲੀ ਸੀ, ਉਹ ਬੋਲਦੀ ਸੀ, ਮੈਂ ਸੁਣਦਾ ਸਾਂ, ਮੇਰੀ ਜੀਭਾਂ ਗੂੰਗੀ ਬੋਲੀ ਸੀ। ਹੁਣ ਦੋਵੇਂ ਇਕੱਠੇ ਬੋਲਨੇ ਆ ਤੇ ਸੁਣਦਾ ਕੁੱਲ ਮਹੱਲਾ ਹੈ। ਕੋਈ ਕਹਿੰਦਾ ਇਹੋ ਝੱਲੀਏ, ਕੋਈ ਕਹਿੰਦਾ ਇਹੋ ਚੱਲਾ। ਮੈਂ ਜਿਸ ਵੇਲੇ ਇਹ ਨਜ਼ਮਾਂ ਕਹਿੰਦਾ ਸਾਂ, ਮੈਂ ਘਰ ਵਿੱਚ ਬਹਿ ਕੇ ਨਹੀਂ ਸਾਂ ਕਹਿੰਦਾ, ਬਾਹਰ ਨਿਕਲ ਜਾਂਦਾ ਸਾਂ ਤੇ ਮੈਂ ਦਰਖਤਾਂ ਨੂੰ ਸੁਣਾਉਂਦਾ ਸਾਂ, ਮੈਂ ਹਵਾਵਾਂ ਨੂੰ ਸੁਣਾਉਂਦਾ ਸਾਂ, ਮੈਂ ਪਰਿੰਦਿਆਂ ਨੂੰ ਸੁਣਾਉਂਦਾ ਸਾਂ। ਕੋਈ ਜਵਾਨਾਂ ਵਾਸਤੇ ਸ਼ਾਇਰੀ ਕੀਤੀ? ਮੈਂ ਜ਼ਰਾ ਇਸ਼ਕੇ ਜਿਹੜਾ ਮਜਾਜ਼ੀ ਹੈ ਉਹਦੀ ਗੱਲ ਕਰ ਰਿਹਾ, ਇਸ਼ਕੇ ਹਕੀਕੀ ਨਹੀਂ, ਇਸ਼ਕੇ ਮਜਾਜ਼ੀ ਦੀ ਕੋਈ ਸ਼ਾਇਰੀ? ਹਾਂ ਜੀ, ਕਰਦੇ ਹੀ ਰਹੇ। ਤੁਸੀਂ ਘੂਮ ਫਿਰ ਰਹੇ ਹੋ ਤੇ ਕੋਈ ਇਹ ਜੀ ਤੁਹਾਡੇ ਨਾਲ ਕੋਈ ਮਾਮਲਾ ਪੇਸ਼ ਆ ਜਾਵੇ ਕਿ ਤੁਸੀਂ ਜਿਹੜਾ ਹੈ ਉਹ ਤੁਹਾਡੇ ਵਾਸਤੇ ਇੱਕ ਯਾਦਗਾਰ ਬਣ ਗਿਆ ਹੋਵੇ? ਨਹੀਂ, ਉਹ ਮੈਂ ਤੁਹਾਨੂੰ ਦੱਸਾਂ ਜੀ, ਮੈਂ ਖਾਨਾ ਕਾਬਾ ਦਾ ਤਵਾਫ ਕਰ ਰਿਹਾ ਸਾਂ, ਮਾਸ਼ਾਅੱਲਾ, ਉਮਰਾ ਕਰਨ ਗਿਆ ਤੇ ਉੱਥੇ ਇੱਕ ਲੜਕਾ, ਉਹ ਹੌਲੀ ਹੌਲੀ ਉਹ ਮੇਰੇ ਕੋਲ ਆ ਗਿਆ, ਕਹਿੰਦਾ ਤੁਸੀਂ ਵੀ ਇੱਥੇ ਹੀ ਹੋ? ਆ ਗਿਆ, ਤੁਸੀਂ ਵੀ ਇੱਥੇ ਹੀ ਹੋ? ਜੇ ਸਿਰਫ ਮੈਂ ਸੁਣੀ ਹੁੰਦੀ ਸ਼ਾਇਦ ਤੇ ਇਹ ਇੱਕ ਇਲਤਬਾਸ ਵੀ ਹੋ ਸਕਦਾ ਸੀ ਕਿ ਮੈਂ ਸੁਣੀ ਹੈ, ਵਹਿਮ ਵੀ ਹੋ ਸਕਦਾ ਸੀ। ਲੇਕਿਨ ਜਿੰਨੇ ਵੀ ਉੱਥੇ ਬੰਦੇ ਬੈਠੇ ਉਹਨਾਂ ਸਾਰਿਆਂ ਆਵਾਜ਼ ਸੁਣੀ। ਉਹਦੀ ਵਫਾਤ ਤੇ ਮੈਂ ਜਿਹੜਾ ਸ਼ੇਰ ਕਿਹਾ, ਹੁਣ ਕਬਰਿਸਤਾਨ ਭਰੇ ਨੇ ਉਸ ਸ਼ੇਰ ਨਾਲ, ਖਾਕ ਬੇ ਢੂੰਢਤੇ ਹੈ ਸੋਨਾ ਲੋਗ, ਹਮਨੇ ਸੋਨਾ ਸਪੁਰਦੇ ਖਾਕ ਕੀਆ। ਜਿਹੜਾ ਇਹ ਹਿੱਸਾ ਹੈ ਪ੍ਰੋਗਰਾਮ ਦਾ, ਇਹਦੇ 'ਚ ਬੜੀ ਖਾਸ ਚੀਜ਼ ਅਸੀਂ ਜਿਹੜਾ ਹੈ ਨਾ ਸੁਣਨ ਜਾ ਰਹੇ ਹਾਂ। ਅਨਵਰ ਮਸੂਦ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇਹਦੇ ਵਿੱਚ ਜਿਹੜਾ ਹੈ ਉਹ ਮਤਲਬ ਤੁਸੀਂ ਵੀ ਸੁਣੀ ਹੋਏਗੀ, ਅਸੀਂ ਵੀ ਸੁਣੀ ਹੈ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਤੁਹਾਡੇ ਤੱਕ ਪਹੁੰਚਾਈਏ। ਲੇਕਿਨ ਉਹ ਨਜ਼ਮ ਸੱਚਾ ਵਾਕਿਆ ਹੈ ਔਰ ਉਸ ਸੱਚੇ ਇਸ ਨਜ਼ਮ ਦੇ ਲਿਖਣ ਵਿੱਚ ਅਨਵਰ ਮਸੂਦ ਸਾਹਿਬ ਆਪੂ ਦੱਸਦੇ ਨੇ ਕਿ ਉਹਨਾਂ ਨੂੰ ਤਕਰੀਬਨ 10 ਸਾਲ ਲੱਗ ਗਏ ਔਰ ਉਹ ਨਜ਼ਮ ਮਾਂ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਹਿੱਸੇ ਤੁਹਾਨੂੰ ਸੁਣਾਵਾਂਗੇ ਤੇ ਕੁਝ ਗੱਲਾਂ ਕਰਕੇ ਇਨਸ਼ਾਅੱਲਾ ਉਹ ਵੀ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨੇ ਆ। ਵੇਖੋ, ਹਰ ਬੰਦੇ ਦੀ ਕੋਈ ਚੀਜ਼ ਪਿਆਰੀ ਹੁੰਦੀ ਤੇ ਜ਼ਾਹਿਰ ਹੈ ਸ਼ਾਇਰੀ ਵੀ ਤੁਹਾਡਾ ਅਸੀਂ ਸਮਝੀਏ ਜਿਸ ਤਰ੍ਹਾਂ ਕਿ ਜੀ ਸ਼ਾਇਰੀ ਵੀ ਤੁਹਾਡਾ ਬੱਚਾ ਹੀ ਹੈ ਨਾ, ਤੁਹਾਡੀ ਆਪਣੀ ਹੋਵੇ ਤੇ ਉਹ ਮੈਨੂੰ ਅੱਜ ਤੁਸੀਂ ਨਜ਼ਮ ਜਾਂ ਉਹ ਕੋਈ ਸ਼ਾਇਰੀ ਦੀ ਐਸੀ ਕੋਈ ਚੀਜ਼ ਸੁਣਾ ਦਿਓ ਜਿਹੜੀ ਤੁਹਾਨੂੰ ਲੱਗਿਆ ਹੋਵੇ ਕਿ ਜੀ ਇਹ ਜਿਹੜੀ ਹੈ ਨਾ, ਇਹ ਮੈਂ ਜ਼ਿੰਦਗੀ 'ਚ ਕੋਈ ਬਹੁਤ ਹੀ ਵਧੀਆ ਚੀਜ਼ ਕਹਿ ਦਿੱਤੀ, ਜਾਂ ਜਿਹਦੇ ਉੱਤੇ ਤੁਹਾਨੂੰ ਲੋਕਾਂ ਕਿਹਾ ਹੋਵੇ ਕਿ ਜੀ ਇਹ ਤੇ ਤੁਸੀਂ ਕਮਾਲ ਹੀ ਕਰ ਦਿੱਤਾ। ਦੇਖੋ ਜੀ, ਇਹ ਤੁਸੀਂ ਸਵਾਲ ਐਸਾ ਕੀਤਾ ਕਿ ਕਿਸੇ ਨੂੰ ਪੁੱਛਿਆ ਜਾਏ ਕਿ ਉਹਦਾ ਔਲਾਦ ਵਿੱਚ ਉਹਨੂੰ ਕਿਹੜੀ ਚੀਜ਼ ਦੱਸਾਂ ਤੇ ਕੋਈ ਨਾ ਕੋਈ ਜ਼ਿਆਦਾ ਪਿਆਰਾ ਹੁੰਦਾ ਵੈਸੇ ਮੈਂ ਜਿੰਨੇ ਵੀ ਸ਼ੇਰ ਕਹੇ ਨੇ ਅੱਲਾ ਦਾ ਫਜ਼ਲ ਹੈ, ਬਿਲਕੁਲ, ਉਹ ਮੈਂ ਮਿਹਨਤ ਨਾਲ ਦਿਲ ਨਾਲ ਕਿਹਾ।
एक गल बुनियादी याद रखो, जी लैसा लिल इंसान इल्ला मा साहा। बेशक ਬੰਦੇ ਨੂੰ ਉਹਨਾਂ ਕੁਝ ਹੀ ਮਿਲਦਾ ਹੈ ਜਿੰਨੀ ਉਹ ਮਿਹਨਤ कोशिश ਕਰਦਾ ਹੈ। कर बिल्कुल ਤੇ ਮੈਂ ਆਪਣੀ ਹਰ ਨਜ਼ਮ ਤੇ ਮਿਹਨਤ, ਮੈਂ ਜਿਸ ਵੇਲੇ ਇਹ ਨਜ਼ਮਾਂ ਕਹਿੰਦਾ ਸਾਂ, ਮੈਂ ਘਰ ਵਿੱਚ ਬਹਿ ਕੇ ਨਹੀਂ ਸਾਂ ਕਹਿੰਦਾ, ਬਾਹਰ ਨਿਕਲ ਜਾਂਦਾ ਸਾਂ अच्छा ਤੇ ਮੈਂ ਦਰਖਤਾਂ ਨੂੰ ਸੁਣਾਉਂਦਾ ਸਾਂ, ਮੈਂ ਹਵਾਵਾਂ ਨੂੰ ਸੁਣਾਉਂਦਾ ਸਾਂ, ਮੈਂ ਪਰਿੰਦਿਆਂ ਨੂੰ ਸੁਣਾਉਂਦਾ ਸਾਂ। ਹਾਂਜੀ, क्या बात ਤੇ ਕਦੀ ਕਦੀ ਸਾਰਾ ਦਿਨ ਗੁਜ਼ਰ ਜਾਣਾ ਤੇ ਇੱਕ ਦੋ ਸ਼ੇਰ ਹੋਣੇ। ਤੋਂ ਬਰਲੇ ਮਿਹਨਤ ਤੋਂ ਬਗੈਰ कुछ भी नहीं ਕੁਝ कुछ भी ਨਹੀਂ नहीं, ਹੁੰਦਾ। कुछ भी नहीं। ਅੱਲਾ ਮਿਹਨਤ ਦੀ ਤੌਫੀਕ ਦੇ आमीन ਸੁਣਨ ਵਾਲਿਆਂ ਨੂੰ ਹੈਂ। ਤੇ ਮੈਨੂੰ ਸਾਰੇ ਚੀਜ਼ਾਂ ਮਸਲ ਇੱਕ ਨਜ਼ਮ ਛੋਟੀ ਜਿਹੀ ਜੀ। ਤੁਹਾਨੂੰ ਪੰਜਾਹ। जरूर जरूर ਨੱਕ ਜੇ ਮੱਥੇ ਉੱਤੇ ਹੁੰਦਾ, क्या बात ਕੰਨ ਜੇ ਧੌਣ ਦੇ ਪਿੱਛੇ ਹੁੰਦੇ, ਹੋ ਸਕਦਾ ਸੀ हो सकता है भाई वो तो ज़ात है, हर हाँ, चीज क्रिया पे कादिर है, कर सकता हर है। चीज पे कादिर है। बिल्कुल ਉਹਨੇ ਤੇ ਇੱਕ ਕੌਮ ਨੂੰ ਬੰਦਰ ਬਣਾ ਦਿੱਤਾ ਸੀ। ਹੈਂ बिल्कुल ਜੀ? बिल्कुल बिल्कुल ਨੱਕ ਜੇ ਮੱਥੇ ਉੱਤੇ ਹੁੰਦਾ ਕੰਨ, ਇਹ तौहीद है जी। अल्लाह ताला की कुदरत का बयान है। बिल्कुल ਨੱਕ ਜੇ ਮੱਥੇ ਉੱਤੇ ਹੁੰਦਾ, ਕੰਨ ਜੇ ਧੌਣ ਜੇ ਪਿੱਛੇ ਹੁੰਦੇ, ਅੱਖਾਂ ਹੁੰਦੀਆਂ ਮੋਢੇ ਉੱਤੇ, ਵੱਖੀ ਵਿੱਚ ਇੱਕ ਪੂਛਲ ਹੁੰਦੀ, ਨਹੁੰ ਜੇ ਗਿੱਟਿਆਂ ਉੱਤੇ ਹੁੰਦੇ, ਗੋਡੇ ਦੀ ਥਾਂ ਪਸਲੀ ਹੁੰਦੀ, ਪਸਲੀ ਦੀ ਥਾਂ ਗੋਡਾ ਹੁੰਦਾ, ਬੰਦਾ ਕਿੱਡਾ ਕੋਝਾ ਹੁੰਦਾ, ਐਡਾ ਘੁੱਗ ਮਨਕਾ ਹੁੰਦਾ, ਬਿੱਜੂ ਵੀ ਜੇ ਵੇਂਦਾ ਉਹਨੂੰ ਡਾਢਾ ਹੱਕਾ ਬੱਕਾ ਹੁੰਦਾ। ਤੇ ਸਦਕੇ ਜਾਈਏ ਸੋਹਣੇ ਰੱਬ ਦੇ, सुभान ਜਿਸ ਨੇ ਖਾਸ ਕਰਮ ਫਰਮਾਇਆ, ਮਿੱਟੀ ਦੇ ਇਸ ਬਾਵੇ ਤਾਈ ਕਿੱਡਾ ਸੂਰਤਮੰਦ ਬਣਾ ਲਕਦ। ਔਰ ਇਹ ਜਿਹੜੀ ਨਜ਼ਮ ਹੈ, ਇਹ ਆਇਆ ਹੈ ਮੁਬਾਰਕਾ ਦੀ ਇੱਕ ਤਸ਼ਰੀਹ ਹੈ। ਲਕਦ ਖਲਕਨਲ ਇਨਸਾਨ ਫੀ ਆਹਸਨ तकवीन ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਕਿੰਨਾ ਖੂਬਸੂਰਤ ਬਣਾਇਆ। ਤੋ ਇਹ ਨਜ਼ਮ ਵੀ ਪਸੰਦ ਹੈ। ਹੋਰ ਕੋਈ ਤੁਹਾਡੀ फरमाइश होवे तो जिमें फरमाओगे फरम जावांगा। सर अगर इजाजत होवे तो एक छोटा जिहा ब्रेक लेने। नाजरीन साडे नाल ही मौजूद ने अनवर मसूद साहब, गल्लां भी करांगे ते सारे असी जड़ा इन्हां तो पुछांगे कि किस तरह इन्हां ने अपनी जिंदगी दे तजर्बात नाल कोल भी इन्हां तो मुस्तफीद होवांगे। छोटा जिहा ब्रेक लेना, ब्रेक के बाद वापस आवांगे तो कुछ मजीद मामलात ते गल करांगे। वेलकम बैक नाजरीन, साडे नाल मौजूद ने अनवर मसूद साहब। अज असी बड़े खुशकिस्मत हाँ और असी जड़ा इन्हां नाल मौजूद हो के तुहाडे तक इन्हां दीयां गल्लां बातां पहुँचा रहे हैं। अच्छा सर, ते तुसी कोई जवाना वास्ते शायरी कीती? मैं जरा इश्के जड़ा मजाजी है ओदी गल कर रहा, इश्के हकीकी नहीं, इश्के मजाजी दी कोई शायरी कीती? हाँ जी, करते ही रहे कुछ ना कुछ करते रहे। कुछ सुना दो सानू अगर। क्यों किसी और को दुख दर्द सुनाऊं अपने। क्या बात। तुसां दुख दर्द दा पुछया ते मैं ओदा जवाब दे। ठीक है। क्यों किसी और को दुख दर्द सुनाऊं, अपनी आँखों से भी मैं जख्म छुपाऊं अपने। मैं तो कायम हूँ तेरे गम की बदौलत, वरना यूं बिखर जाऊं कि खुद हाथ ना आऊं अपने। क्या बात। यूं बिखर जाऊं कि खुद हाथ ना आऊं। शेर लोगों के बहुत याद हैं औरों के लिए, तू मिले तो मैं तुझे शेर सुनाऊं अपने। शेर लोगों के बहुत याद हैं औरों के लिए, तू मिले तो मैं तुझे शेर। और शेर सुनो शायद सा, सोचता हूँ कि बुझा दूं मैं ये कमरे का दिया। क्या बात। अपने साए को भी क्यों साथ जगाऊं अपने। क्या बात। सोचता हूँ कि बुझा दूं मैं ये कमरे का दिया, अपने साए को भी क्यों साथ जगाऊं अपने।
उसकी तलवार ने वो चाल चली है अब के पाँव कटते हैं अगर हाथ बचाऊं अपने। तो बहरहाल तो और ਤੁਹਾਡੇ ਵੱਲੋਂ ਕੋਈ ਫਰਮਾਇਸ਼? ਮੈਂ ਜੀ ਬਿਲਕੁਲ ਫਰਮਾਇਸ਼ ਤੇ ਕਰਾਂਗੇ, ਚਾਹਾਂਗਾ ਕਿ ਕੋਈ ਤੁਸੀਂ ਤਾਂ ਪੂਰੀ ਦੁਨੀਆ ਵੇਖੀ। ਹਾਂਜੀ, ਪੂਰੀ ਦੁਨੀਆ ਵੇਖੀ ਤੁਸੀਂ, ਹਾਂਜੀ, ਪੂਰੀ ਦੁਨੀਆ ਘੂਮ ਕੇ ਵੇਖ ਲਿਆ ਔਰ ਜਾਂਦੇ ਵੀ ਸੋ ਲੋਕ ਵੀ ਮਿਲਦੇ ਹੋਣਗੇ ਉੱਥੇ, ਤੇ ਆਪਣੇ ਪਾਕਿਸਤਾਨੀ ਵੀ ਮਿਲਦੇ ਹੋਣਗੇ ਤੇ ਗੋਰੇ ਗੋਰੀਆਂ ਵੀ ਮਿਲਦੇ ਹੋਣਗੇ, ਜ਼ਾਰੀ ਗੱਲ ਹੈ ਜੀ, ਗੋਰੇ ਗੋਰੀ ਵੀ ਮਿਲਦੇ ਹੋਣਗੇ ਉੱਥੇ। ਉਹ ਜਿਸ ਵੇਲੇ ਮੈਨੂੰ ਪੰਜਾਬੀ ਜਾਂ ਉਰਦੂ ਵਾਲੇ ਦਾਦ ਦਿੰਦੇ ਸਨ ਤੇ ਗੋਰੇ ਹੈਰਾਨ ਹੋ ਕੇ ਵੇਖਦੇ ਸਨ ਕਿ ਕੀ ਪੜਦਾ ਜੀ ਉਹਨਾਂ ਨੂੰ। ਉਹ ਫਿਰ ਆਪਸ ਵਿੱਚ ਦੂਜਿਆਂ ਕੋਲ ਪੁੱਛਦੇ ਸਨ ਇਹਦਾ ਕੀ ਮੈਨ ਹੈ, ਇਹ ਨਹੀਂ ਕੀ ਕਿਹਾ, ਤੇ ਫਿਰ ਲੋਕ ਦੱਸਦੇ ਸਨ ਉਹਨਾਂ ਨੂੰ ਤੇ ਉਹ ਫਿਰ ਇੰਜॉय करते सन। तो बहरहाल ये अल्लाह की तरफ से दी हुई मकबूलियत है। इसमें कोई ਨਹੀਂ ਤੇ ਕੋਈ ਇਹ ਜਿਹਾ ਕੋਈ ਵਾਕਿਆ ਹੋਇਆ ਹੋਵੇ ਤੁਹਾਡੀ, ਕੋਈ ਆਪਣੀ, ਜਿਸ ਤਰ੍ਹਾਂ ਤੁਸੀਂ ਘੂਮ ਫਿਰ ਰਹੇ ਹੋ ਤੇ ਕੋਈ ਇਹ ਜੀ ਤੁਹਾਡੇ ਨਾਲ ਕੋਈ ਮਾਮਲਾ ਪੇਸ਼ ਆ ਜਾਵੇ ਕਿ ਤੁਸੀਂ ਜਿਹੜਾ ਹੈ ਉਹ ਤੁਹਾਡੇ ਵਾਸਤੇ ਇੱਕ ਯਾਦਗਾਰ ਬਣ ਗਿਆ ਹੋਵੇ। ਨਹੀਂ, ਉਹ ਮੈਂ ਤੁਹਾਨੂੰ ਦੱਸਾਂ ਜੀ, ਮੈਂ ਖਾਨਾ ਕਾਬਾ ਦਾ ਤਵਾਫ ਕਰ ਰਿਹਾ ਸੀ, ਮਾਸ਼ਾਅੱਲਾ, ਉਮਰਾ ਕਰਨ ਗਿਆ ਤੇ ਉੱਥੇ ਇੱਕ ਲੜਕਾ, ਉਹਨੇ ਵੀ ਇਹਰਾਮ ਬੰਨਿਆ ਸੀ, ਮੈਂ ਵੀ ਇਹਰਾਮ ਪਾਇਆ ਸੀ, ਉਹ ਮੇਰੇ ਵੱਲੋਂ ਵੇਖਦਾ ਜਾਏ ਤੇ ਮੈਂ ਸੋਚਿਆ ਇੱਥੇ ਬੈਤੁੱਲਾ ਵਿੱਚ ਕਿਸੇ ਨੂੰ ਕੀ ਫੁਰਸਤ ਹੈ ਕਿ ਕਿਸੇ ਵੱਲੋਂ ਵੇਖੇ, ਉਹ ਵੇਖੀ ਜਾ ਰਿਹਾ ਹੈ। ਉਹ ਹੌਲੀ ਹੌਲੀ ਉਹ ਮੇਰੇ ਕੋਲ ਆ ਗਿਆ। ਉਹ ਜਿਸ ਵੇਲੇ ਮੇਰੇ ਕੋਲ ਆ ਗਿਆ ਤੇ ਮੈਂ ਹੈਰਾਨ, ਤੇ ਮੈਨੂੰ ਆ ਕੇ ਉਹਨੇ ਪਹਿਲੀ ਗੱਲ, ਹਾਂਜੀ, ਜਿਹੜਾ ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਪੰਜਾਬੀ ਵਿੱਚ ਹੈ, ਉਹਨੇ ਗੱਲ ਪੰਜਾਬੀ 'ਚ ਕੀਤੀ। ਕਹਿੰਦਾ ਤੁਸੀਂ ਵੀ ਇੱਥੇ ਹੀ ਹੋ, ਆ ਗਏ ਤੁਸੀਂ ਵੀ ਇੱਥੇ ਹੀ ਹੋ। ਤੇ ਮੈਂ ਉਹਨੂੰ ਆਖਿਆ ਸਾਨੂੰ ਵੀ ਇਜ਼ਨ ਮਿਲ ਗਿਆ, ਹਾਜ਼ਰ ਹੋ ਗਏ। ਉਹ ਆਂਦਾ ਕਸਮੇ ਮੈਨੂੰ ਨਹੀਂ ਸੀ ਪਤਾ ਤੁਸੀਂ ਇੱਥੇ ਹੋ, ਮੈਂ ਹੁਣੇ ਹੀ ਤੁਹਾਡੇ ਨਾਂ ਦਾ ਉਮਰਾ ਕੀਤਾ। ਅੱਛਾ, ਅੰਦਾਜ਼ਾ ਕਰੋ ਕਿਆ ਮੈਂ ਇਸ ਗੱਲ ਨੂੰ ਭੁੱਲ ਸਕਾਂ। ਕਿਆ ਬਾਤ, ਬੜੀ ਯਾਨੀ ਅਨਫਰਾਮੋਸ਼ੇਬਲ ਮੇਰੀ ਵੋਕੈਬਲਰੀ 'ਚ ਅਨਫਰਾਮੋਸ਼ ਗੱਲ ਹੈ। ਔਰ ਤੁਸੀਂ ਅੰਦਾਜ਼ਾ ਕਰੋ ਮੈਂ ਸਿਡਨੀ ਬੈਠਾ ਆ, ਠੀਕ, ਹਾਂਜੀ, ਉੱਥੇ ਉਹ ਆਪਣਾ ਆਸਟ੍ਰੇਲੀਆ ਜੀ, ਸਿਡਨੀ ਬੈਠਾ ਆ ਤੇ ਉੱਥੇ ਦੁਪਹਿਰ ਦਾ ਵਕਤ ਸੀ ਔਰ ਅਸੀਂ ਲੇਟੇ ਸਾਂ। ਤੇ ਕਿੱਥੇ ਸਿਡਨੀ, ਕਿੱਥੇ ਪਾਕਿਸਤਾਨ। ਮੇਰੀ ਬੀਵੀ ਉਦੋਂ ਹਯਾਤ ਸਨ ਜੀ, ਉਹ ਜ਼ਿੰਦਾ ਸਨ, ਹਾਂਜੀ। ਉੱਥੇ ਲੇਟੇ 4-5 ਬੰਦੇ ਤੇ ਆਵਾਜ਼ ਆਈ ਅਨਵਰ ਸਾਹਿਬ। ਅੱਛਾ ਅੱਛਾ ਅੱਛਾ, ਜੇ ਸਿਰਫ ਮੈਂ ਸੁਣੀ ਹੁੰਦੀ ਸ਼ਾਇਦ ਤੇ ਇਹ ਇੱਕ ਇਲਤਬਾਸ ਵੀ ਹੋ ਸਕਦਾ ਸੀ ਕਿ ਮੈਂ ਸੁਣੀ ਹੈ, ਵਹਿਮ ਵੀ ਹੋ ਸਕਦਾ ਸੀ। ਲੇਕਿਨ ਜਿੰਨੇ ਵੀ ਉੱਥੇ ਬੰਦੇ ਬੈਠੇ ਉਹਨਾਂ ਸਾਰਿਆਂ ਆਵਾਜ਼ ਸੁਣੀ, ਕਿੱਥੇ ਪਾਕਿਸਤਾਨ ਤੇ ਕਿੱਥੇ ਸਿਡਨੀ, ਔਰ ਉਸ ਆਵਾਜ਼ ਨੂੰ ਸਾਰਿਆਂ ਸੁਣਿਆ। ਔਰ ਇਦੋਂ ਜ਼ਿਆਦਾ ਹੈਰਤਨਾਕ ਕੀ ਗੱਲ ਹੋ ਸਕਦੀ। ਉਹ ਮੇਰੀ ਉਹ ਬੀਵੀ, ਉਹਨੂੰ ਕੁਰਾਨ ਮਜੀਦ ਨਾਲ ਬੜੀ ਮੁਹੱਬਤ ਸੀ, ਉਹ ਵੀ ਪ੍ਰੋਫੈਸਰ ਸੀ ਔਰ ਫਾਰਸੀ ਦੀ ਪ੍ਰੋਫੈਸਰ ਹੈ ਜੀ। ਔਰ ਉਹਦੀ ਵਫਾਤ ਤੇ ਮੈਂ ਜਿਹੜਾ ਸ਼ੇਰ ਕਿਹਾ, ਹੁਣ ਕਬਰਿਸਤਾਨ ਭਰੇ ਨੇ ਉਸ ਸ਼ੇਰ ਨਾਲ, ਹੈ ਜੀ, ਕਿ ਖਾਕ ढूंढते हैं सोना लोग, ਤੁਹਾਨੂੰ ਵੀ ਆਉਂਦਾ ਖਾਕ ਵੀ ढूंढते हैं सोना लोग, हमने सोना सपुर्दे खाक किया। नाज़रीन, एक छोटा जिहा ब्रेक लेना, ब्रेक के बाद वापस आवांगे ते कुछ मजीद मामला। प्रोग्राम ਵਿੱਚ ਇੱਕ ਵਾਰੀ ਫਿਰ ਖੁਸ਼ ਆਮਦੀਦ ਨਾਜ਼ਰੀਨ। ਸਾਡੇ ਨਾਲ ਮੌਜੂਦ ਨੇ ਅਨਵਰ ਮਸੂਦ ਸਾਹਿਬ। ਮੈਨੂੰ ਦੱਸੋ, ਕੁਦਰਤੀ ਤੌਰ ਤੇ ਤੁਸੀਂ ਗੱਲ ਸ਼ੁਰੂ ਕਰ ਦਿੱਤੀ, ਇਹ ਜਿਹੜਾ ਮੀਆਂ ਬੀਵੀ ਦਾ ਤਾਲੁਕ ਹੁੰਦਾ
ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮੀਆਂ ਬੀਵੀ ਦਾ? ਮੈਂ ਮਤਲਬ ਅੱਜ ਚਾਹ ਰਿਹਾ ਕਿ ਤੁਹਾਡੇ ਨਾਲ ਨਾ ਥੋੜਾ ਆਊਟ ਆਫ ਦ ਵੇ ਜਾ ਕੇ ਗੱਲ ਕਰੀਏ। ਤੇ ਬੜੀ ਮੁਹੱਬਤ ਸੀ ਤੁਹਾਡੀ ਜੀ, ਮੈਨੂੰ ਪਤਾ, ਕਿਉਂਕਿ ਮੈਂ ਸੁਣਦਾ ਰਹਿੰਦਾ। ਔਰ ਮੈਂ ਇਹਦੇ 'ਚ ਕੋਈ ਬਿਆਨ ਨਹੀਂ। ਦੇਖੋ, ਉਹ ਮੇਰੀ ਕਲਾਸ ਫੈਲੋ ਸੀ। ਅੱਛਾ, ਕਲਾਸ ਫੈਲੋ। ਐਮਏ 'ਚ ਅਸੀਂ ਇਕੱਠੇ ਪੜ੍ਹਦੇ ਸਾਂ ਤੇ ਬਹਰਹਾਲ ਮੈਨੂੰ ਉਹਦੀ ਮਸ਼ਰਕੀਅਤ ਪਸੰਦ ਆਈ। ਠੀਕ, ਮਸ਼ਰਕੀਅਤ ਪਸੰਦ ਆਈ ਔਰ ਉਹਨੂੰ ਮੈਂ ਵੀ ਠੀਕ ਲੱਗਾ। ਤੇ ਉਹ ਫਿਰ ਅਸਾਂ ਜਿਹੜਾ ਤਰੀਕਾ ਹੈ ਆਪਣੇ ਬਜ਼ੁਰਗਾਂ ਨਾਲ ਗੱਲ ਕੀਤੀ। ਸਹੀ। ਔਰ ਉਹ ਗੱਲ ਫਿਰ ਤੈਅ ਹੋ ਗਈ ਔਰ ਫਿਰ ਸਾਡੀ ਸ਼ਾਦੀ ਹੋ ਗਈ ਔਰ ਉਹਦੇ ਨਾਲ ਜਿਹੜਾ ਵਕਤ ਗੁਜ਼ਰਾ ਹੈ ਉਹ ਅਨਫਰਾਮੋਸ਼ ਹੈ, ਬਹੁਤ ਅੱਛਾ। ਔਰ ਉਹਨੇ ਆਪਣੀ ਔਲਾਦ ਨੂੰ ਦੀ ਤਰਬੀਅਤ ਵਿੱਚ ਉਹਦਾ ਬੜਾ ਦਖਲ ਹੈ ਔਰ ਉਸਨੇ ਬੜੀ ਅੱਛੀ ਤਰਬੀਅਤ ਕੀਤੀ ਮੇਰੀ ਔਲਾਦ। ਤੇ ਮੇਰੀ ਔਲਾਦ ਐਸੀ ਹੈ, ਤੁਸੀਂ ਅੰਦਾਜ਼ਾ ਕਰੋ ਕਿ ਉਹ ਮੇਰੀ ਇੰਨੀ ਖਿਦਮਤ ਕਰਦੇ ਨੇ ਕਿ ਜਿਸ ਤਰ੍ਹਾਂ ਪੈਦਾ ਹੀ ਇਸ ਖਿਦਮਤ ਵਾਸਤੇ ਹੋਏ। ਮਾਸ਼ਾਅੱਲਾ, ਇਹ ਸਾਰੀ ਉਹਦੀ ਤਰਬੀਅਤ ਹੈ। ਤੇ ਮੈਂ ਔਰ ਉਹਨੂੰ ਆਪਣਾ ਸਭ ਤੋਂ ਜ਼ਿਆਦਾ ਜਿਹੜੀ ਮੁਹੱਬਤ ਸੀ ਕੁਰਾਨ ਮਜੀਦ ਨਾਲ। ਮੈਂ ਵੀ ਉਹਦੇ ਕੋਲੋਂ ਕੁਰਾਨ ਪੜ੍ਹਿਆ। ਅੱਛਾ, ਹਾਂਜੀ, ਮੈਂ ਵੀ ਪੜ੍ਹਿਆ, ਮੇਰੀ ਔਲਾਦ ਨੇ ਵੀ ਪੜ੍ਹਿਆ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਤੋਂ ਕੁਰਾਨ ਪੜ੍ਹਿਆ। तो बहरहाल ये बड़ी खुश नसीबी है कि मेरे वालिदैन ने भी यानी दोनों तरफ से बुज़ुर्गों ने पसंद किया और उनकी रज़ामंदी से ये। और हमारा निकाह जो पढ़ाया था मुफ्ती मोहम्मद शफी साहब, अच्छा निकाह पढ़ाया था और वो उनके अजीज़दार थे। अच्छा, मुफ्ती, हाँ, मोहम्मद शफी साहब। तो ਅੱਛਾ ਸਰ, ਇਹ ਦੱਸੋ ਕਿ ਬਸ ਮਜ਼ਾਹ ਦੀ ਗੱਲ ਹੋ ਰਹੀ ਸੀ ਤੇ ਤੁਹਾਡੇ ਵਕਤ ਦਾ ਮਜ਼ਾਹ ਤੇ ਅੱਜ ਦਾ ਮਜ਼ਾਹ ਕਿਸ ਤਰ੍ਹਾਂ ਵੇਖਦੇ ਹੋ? ਕਿੰਨਾ ਇੱਕ ਫਰਕ ਹੈ ਇਸ ਸਾਰੇ ਮਾਂ? ਪਰ ਜੀ ਹਰ ਫੁੱਲ ਦਾ ਆਪਣਾ ਰੰਗ ਤੇ ਆਪਣੀ ਖੁਸ਼ਬੂ ਹੁੰਦੀ। ਬਿਲਕੁਲ। तो मेरा बहरहाल वे कि ये चलता रहा अपना किसी दौर च। कभी ऐसा भी होया कि बंदियां ने हसना छोड़ दिता, ये कभी नहीं। लिहाजा मुख्त ये सिलसिला जाफर अली तो शुरू होया। ਇਹਦੇ ਚ बड़े बड़े शायर अकबर इलाहाबादी और उस तो बाद कई शायर कराची के बड़े अच्छे शायर और फिर लाहौर विच बड़े अच्छे शायर और नसर विच भी ते नज़म विच भी ये सिलसिला जारी रहा है ते जारी है ते इंशाअल्लाह जब तक बंदे नूं हसने की तौफीक हासिल है ये मिजाज चलता। गल तो मिजाज बनाना ये अंदर दे अंदर ना हो। कल मैं एक गल सोच रहा, मेरा अपना हासा निकल गया कि दुनिया ते गौतम ते इको बारी आया सी। बिल्कुल ठीक है ना, लेकिन बुध हर हफ्ते आ जाता। अब ये बात कैसे आई है? ये मेरे अंदर जो मिजाज है। देखो, मिजाज दे विच को नुकता पा लो, मिजाज बन जाता। जिदा भी मिजाज है उन्हें ਇਹਦੇ ਵਿੱਚ अपना हिस्सा पाया और बहुत ही काबिल कदर हिस्सा पाने वाले भी मौजूद रहे ने ते मौजूद ने मौजूद सान ते मौजूद हैं और मौजूद होंगे। बिल्कुल नाल ही रहना। नाज़रीन, एक छोटा जिहा ब्रेक लेना, ब्रेक के बाद वापस आवांगे ते कुछ मजीद मामलात ते गल करेंगे।
ਵੈਲਕਮ ਬੈਕ ਨਾਜ਼ਰੀਨ। ਗੱਲ ਕਰ ਰਹੇ ਹਾਂ ਅਸੀਂ ਅਨਵਰ ਮਸੂਦ ਸਾਹਿਬ ਨਾਲ, ਤੇ ਮੈਂ ਚਾਹਾਂਗਾ ਮੈਂ ਤੇ ਕਿਉਂਕਿ ਪ੍ਰੋਗਰਾਮ ਦੇ ਦਰਮਿਆਨ ਹੀ ਜ਼ਰਾ ਇਸ ਵਾਸਤੇ ਨਹੀਂ ਸੁਣੀ ਕਿ ਉਹ ਨਜ਼ਮ ਇਸ ਤਰ੍ਹਾਂ ਦੀ ਹੈ ਕਿਹੜੀ ਕਿ ਮਾਂ, ਤੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਤੇ ਉਹ ਲਿਖਣ ਦੀ ਵਜ੍ਹਾ ਕੀ ਬਣੀ ਹੈ, ਲਿਖਣ ਦੀ ਵਜ੍ਹਾ ਕੀ ਬਣੀ, ਔਰ ਫਿਰ ਉਹ ਤੁਸੀਂ ਲਿਖੀ ਤੇ ਫਿਰ ਦੁਨੀਆ ਨੇ ਸੁਣੀ ਔਰ ਦੁਨੀਆ ਅੱਜ ਵੀ ਸੁਣਦੀ, ਤੇ ਉਹਨੂੰ ਸੁਣ ਕੇ ਜਿਹੜਾ ਹੈ ਉਹ ਜਿਹੜੇ ਮਾਂ ਦੇ ਨਾਲ ਜਿਹੜੀ ਤੁਹਾਡੀ ਅੱਛਾ ਉਹ ਗੱਲ ਹੈ ਵੇ ਕਿ ਮੈਂ ਕਿਉਂ ਲਿਖੀ ਇਹ ਨਜ਼ਮ। ਅਸਲ 'ਚ ਗੁਜਰਾਤ ਦੇ ਕੋਲ ਇੱਕ ਕਸਬਾ ਹੈ ਕੁੰਜਾ, ਬੜਾ ਮਸ਼ਹੂਰ ਹੈ। ਕੁੰਜਾ, ਜੀ ਕੁੰਜਾ ਸੁਣਿਆ ਹੋਣਾ, ਉੱਥੇ ਦੇ ਬੜੇ ਮਸ਼ਹੂਰ ਸ਼ਾਇਰ ਇੱਕ ਗनीमत कुंजाई है जी, बिल्कुल, और एक शरीफ कुंजाई, शरीफ कुंजाई तो शरीफ साहब नाल ते मेरी मुलाकात रही है और रीसेंट अकीदत रही ਉਹਨਾਂ ਨਾਲ। ਉੱਥੇ ਜਦੋਂ ਮੈਂ BA ਕਰਨੇ ਤੋਂ ਬਾਅਦ ਮੇਰੇ ਵਸਾਇਲ ਨੇ ਨਹੀਂ ਸਨ, ਮੈਂ MA ਜੁਆਇਨ ਕਰਦਾ, ਲਿਹਾਜ਼ਾ ਉੱਥੇ ਇੱਕ ਸਕੂਲ ਸੀ ਇਸਲਾਮੀਆ ਹਾਈ ਸਕੂਲ। ਉੱਥੇ ਮੈਂ ਇੱਕ ਟੀਚਰ ਦੀ ਹੈਸੀਅਤ ਤੇ ਮੁਲਾਜ਼ਮਤ ਇਖਤਿਆਰ ਕਰ ਲਈ। ਠੀਕ, ਤੇ ਉੱਥੇ ਵਾਕਿਆ ਪੇਸ਼ ਆਇਆ, ਔਰ ਇਹ ਸੱਚਾ ਵਾਕਿਆ, ਸੱਚਾ, ਬਿਲਕੁਲ ਸੱਚਾ। ਔਰ ਯਾਦ ਰੱਖੋ ਸ਼ਾਹਿਦ ਸਾਹਿਬ, ਜਿੰਨਾ ਅਸਰ ਸੱਚਾਈ 'ਚ ਹੁੰਦਾ ਹੈ ਝੂਠ 'ਚ ਨਹੀਂ, ਝੂਠ ਬੇਅਸਰ ਹੈ, ਬਿਲਕੁਲ ਸੱਚਾਈ 'ਚ ਹੀ ਅਸਰ ਹੁੰਦਾ ਹੀ। ਜਾਲ ਹਕ ਵਜ਼ਾਹਕਲ ਬਾਤਿਲ इन्नल बातिल काना ज़हूका, है जी, रहन वाली सच्चाई। तो बहरहाल मैं एक ज़माने च पिंडी गेब सा, ते ये 10 साल तक ये नज़म मेरे अंदर कुल बुलंदी रही। अच्छा, लेकिन मैं लिखता सा, पाड़ छड़ता सा, मैं ना मुराद दिल की तसल्ली का क्या करूं, मेरी तसल्ली नहीं सी हुंदी। लेकिन एक रात पिंडी घेप मैनू इंज लगा जिवें मैनू नज़म ने आख्या उठ ते मैनू लिख। हाँ जी, ते फिर मैं वो लिखी, फिर मैं ये वाक़या कुंजाश होया सी ये, और नज़म 10 साल बाद लिखी। हाँ जी, वाकई 10 साल बाद। तखलीक बड़ी पुरअसरार चीज़ है, कदी कदी फौरन हो जाती है गल, और कदी कदी बड़ा वक्त लगता है जी। हनूज अंदर तबीयत मी खलद मौजू शबद रोजे, अजे तबीयत चुभदी है पई, किसे दिन मौजू भी हो जाए। सही है जी, ये इकबाल दा मिसरा। तो फिर मैं नज़म लिखी, तो शाहिद साहब लिखने तो बाद मैं सारी रात रोंदा रहा, ਮੈਨੂੰ ਆਪਣੀ ਮਾਂ ਵੀ ਬਹੁਤ ਯਾਦ ਆਈ ਜਾਂਦੀ ਹੈ। ਇਹ ਤੇ ਮੈਂ ਤੁਹਾਨੂੰ ਇਸ ਵਾਸਤੇ ਕਹਿ ਰਿਹਾ ਕਿ ਨੇਚਰਲ ਹੈ, ਇਹ ਤੇ ਨੇਚਰਲ ਹੈ। ਤੋ ਬਹਰਹਾਲ ਮੈਂ ਸੁਣਾ ਦੇਣਾ। ਉਹ ਮੁੰਡਾ ਸਕੂਲੇ ਦੇਰ ਨਾਲ ਆਇਆ, ਬਸ਼ੀਰਾ ਤੇ ਦੋ ਮੁੰਡੇ ਨੇ, ਅਕਰਮ ਤੇ ਬਸ਼ੀਰਾ, ਦੋਵੇਂ ਕਲਾਸ ਫੈਲੋ ਨੇ। ਉਹ ਦੇਰ ਨਾਲ ਆਇਆ, ਮਾਸਟਰ ਉਹਨੂੰ ਪੁੱਛਦਾ ਅੱਜ ਬੜੀ ਦੇਰ ਨਾਲ ਆਇਆ ਹੈ। ਓਏ ਬਸ਼ੀਰਿਆ, ਉਹ ਹੈ ਤੇਰਾ ਪਿੰਡ ਹੈ ਤੇ ਨਾਲ ਹੀ ਸਕੂਲ ਹੈ, ਤੇ ਜਾਏਗਾ ਤੂੰ ਮੇਰੇ ਕੋਲੋਂ ਹੱਡੀਆਂ ਬਣਾ ਕੇ ਤੇ ਆਇਆ ਹੈ ਤੂੰ ਅੱਜ ਦੋਵੇਂ ਟੱਲੀਆਂ ਕੁਸਾ। ਹੀ ਇਜ਼ ਲੇਟ ਬਾਈ 2 ਮਿੰਟ। ਆਂਦਾ ਮੁਨਸ਼ੀ ਜੀ ਮੇਰੀ ਇੱਕ ਗੱਲ ਪਹਿਲਾਂ ਸੁਣ ਲਓ, ਇਹ ਅਕਰਮੇ ਨੇ ਉਹਦਾ ਕਲਾਸ ਨੇਰ ਜਿਹਾ ਨੇਰਾ ਚ ਪਾਇਆ ਜੇ, ਮਾਈ ਨੂੰ ਇਹ ਮਾਰਦਾ ਹੈ। ਹੀ ਬੀਟਸ ਹਿਜ਼ ਮਦਰ, ਤੇ ਬੜਾ ਡਾਢਾ ਮਾਰਦਾ ਹੈ। ਅੱਜ ਇਸ ਭੜਕੇ ਨੇ ਹੱਦ ਪਈ ਮੁਕਾਈ ਏ, ਉਹਨੂੰ ਮਾਰ ਮਾਰ ਕੇ ਮਧਾਣੀ ਭੰਨ ਸੱਟੀ। ਬੰਦੇ ਇਕੱਠੇ ਹੋਣੇ ਤੇ ਉੱਥੋਂ ਭੱਜ ਭੱਗਿਆ, ਚੁੱਕ ਕੇ ਕਿਤਾਬਾਂ ਤੇ ਸਕੂਲ ਵੱਲ ਨੱਸਿਆ। ਮਾਈ ਇਹਦੀ ਮੁਨਸ਼ੀ ਜੀ ਘਰ ਸਾਡੇ ਆਈ ਸੀ, ਮੂੰਹ ਤੇ ਨੀਲ ਸਣ, ਸੁੱਜਾ ਹੋਇਆ ਹੱਥ ਸੀ, ਅੱਖਾਂ ਵਿੱਚ ਅਥਰੂ ਤੇ ਬੁੱਲਾਂ ਵਿੱਚ ਰਾਤ ਸੀ, ਲਹੂ ਲਹਾਨ ਤੇ ਕਹਿਣ ਲੱਗੀ ਸੋਹਣਿਆ ਵੇ ਪੁੱਤਰ ਬਸ਼ੀਰਿਆ, ਮੇਰਾ ਇੱਕ ਕੰਮ ਵੀ ਤੂੰ ਕਰਿਆ ਜੀ ਹੀਰਿਆ, ਰੋਟੀ ਮੇਰੇ ਅਕਰਮੇ ਦੀ ਲਈ ਜਾ ਮਦਰਸੇ, ਅੱਜ ਫਿਰ ਟੁਰ ਗਈ ਮੇਰੇ ਨਾਲ ਰੁੱਸ ਕੇ,
ਘਿਓ ਵਿੱਚ ਗੁੰਨ ਕੇ ਪਰੌਂਠੇ ਉਸ ਪੱਕੇ ਨੇ, ਰੀਝ ਨਾਲ ਰਿੰਨਿਆ ਸੂ ਅੰਡਿਆਂ ਦਾ ਹਲਵਾ, ਪੋਣੇ ਵਿੱਚ ਬੰਨ ਕੇ ਤੇ ਮੇਰੇ ਹੱਥ ਦਿੱਤੀ ਸੂ, ਇਹੋ ਗੱਲ ਆਖਦੀ ਸੀ ਮੁੜ ਹੁਣ ਮੁਨਸ਼ੀ ਜੀ ਛੇਤੀ ਨਾਲ ਜਾਈ ਬੀਬਾ, ਦੇਰੀਆਂ ਨਾ ਲਾਈ ਬੀਬਾ, ਉਹਦੀਆਂ ਤੇ ਲੂਸਦੀਆਂ ਹੋਣਗੀਆਂ ਅੰਦਰਾਂ, ਭੁੱਖਾ ਭਾਣਾ ਅੱਜ ਸਕੂਲੇ ਟੁਰ ਕੇ ਆਏ, ਰੋਟੀ ਉਹਨੇ ਦਿੱਤੀ ਏ ਮੈਂ ਭੱਜਾ ਲਗਾਇਆ ਜੇ, ਅਕਰ ਮੈਨੇ ਨੇਰ ਜਿਹਾ ਨੇਰ ਅੱਜ ਪਾਇਆ। ਬੜਾ ਹੀ ਇਹ ਤੇ ਮਾਂ ਦੀ ਜਿਹੜੀ ਮੁਹੱਬਤ ਹੈ ਜੀ ਔਲਾਦ ਦੇ ਨਾਲ, ਉਹ ਤੇ ਨੇਚਰਲ ਜੀ ਗੱਲ ਹੈ, ਨੇਚਰਲ। ਉਹ ਕਿਸੇ ਨੇ ਕਿਹਾ ਕਿ ਹੋਠਾਂ ਤੇ ਜਿਹੜਾ ਸਭ ਤੋਂ ਜ਼ਿਆਦਾ ਖੂਬਸੂਰਤ ਲਫ਼ਜ਼ ਆਉਂਦਾ ਹੈ ਉਹ ਮਾਂ ਹੈ। ਕੀ ਬਾਤ, ਕੀ ਬਾਤ। ਦੁਬਾਰਾ ਬਿਲਕੁਲ ਇਹ ਬਸ ਮਕਸਦ ਹੀ ਇਹ ਸੀ ਜੀ, ਸਾਡੇ ਤੇ ਕੋਸ਼ਿਸ਼ ਹੁੰਦੀ ਕਿ ਚਲੋ ਗੱਲਬਾਤ ਤੇ ਹੁੰਦੀ, ਲੇਕਿਨ ਉਹਦੇ ਵਿੱਚ ਕੋਈ ਪੈਗਾਮ ਤੇ ਹੋਣਾ ਚਾਹੀਦਾ। ਪੈਗਾਮ ਉਹ ਵਈ ਜਿਹੜਾ ਮੈਂ ਦੇ ਚੁੱਕਿਆ ਉਹੀ ਕਿ ਸਾਡੀ ਸਾਰੀਆਂ ਗੱਲਾਂ 'ਚ ਇਹ ਜਿਹੜਾ ਮਾਂ ਦਾ ਵੀ ਅਸੀਂ ਪੜ੍ਹ ਕੇ ਸੁਣਾਇਆ ਤੁਸੀਂ ਸ਼ਾਇਰੀ, ਉਹਦੇ 'ਚ ਤੇ ਹੈ ਕਿ ਜਿਹੜੀ ਤੁਹਾਡੀ ਔਲਾਦ ਦੇ ਨਾਲ ਮੁਹੱਬਤ ਹੈ, ਔਲਾਦ ਜੀ ਹੈ ਕਿ ਬਸ ਆਪਣੇ ਵਾਲਿदैन ਨਾਲ ਜੋ ਹੈ ਉਹਨਾਂ ਦਾ ਅਦਬ ਮਲਹੂਜ਼ ਰਹਿਣਾ ਚਾਹੀਦਾ ਹੈ। ਅਬ ਉਹਨਾਂ ਬੱਚਿਆਂ ਦੀ ਪਰਵਰਿਸ਼ ਵਿੱਚ ਜਿਹੜੀਆਂ ਤਕਲੀਫਾਂ ਉਠਾਈਆਂ ਨੇ, ਉਹਨਾਂ ਤਕਲੀਫਾਂ ਦਾ ਹੱਕ ਨਹੀਂ ਅਦਾ ਹੋ ਸਕਦਾ, ਲੇਕਿਨ ਇਹ ਵੀ ਕਿ ਜਿੰਨੀ ਵੀ ਉਹਨਾਂ ਦੀ ਖਿਦਮਤ ਹੋ ਸਕੇ ਉਹ ਅੱਲਾਹ ਕਰਨ ਦੀ ਤੌਫੀਕ ਦੇ ਬਸ। ਔਰ ਇਹ ਸਾਡੇ ਦੀਨ ਵਿੱਚ ਤੇ ਹੈ, ਸਾਡਾ ਦੀਨ ਵੀ ਤੇ ਸਾਨੂੰ ਇਹੀ ਕਹਿੰਦਾ ਕਿ ਦੀਨ ਹੀ ਤੇ ਇਹੀ ਕਹਿੰਦਾ ਕਿ ਵਾਲਿदैन ਦੇ ਸਾਹਮਣੇ ਤੁਸੀਂ ਉਫ ਵੀ ਨਹੀਂ ਕਰ ਸਕਦੇ। ਹਾਂ ਬਿਲਕੁਲ ਬਿਲकुल, उनके सामने कोई गुस्ताखाना बात ना करे। बहुत बहुत शुक्रिया, ਤੁਸੀਂ ਮੇਰੇ ਪ੍ਰੋਗਰਾਮ ਵਾਸਤੇ ਟਾਈਮ ਕੱਢਿਆ, ਨਾਜ਼ਰੀਨ ਸਾਡੇ ਨਾਲ ਮੌਜੂਦ ਸਨ। ਵਾਲੇਕੁਮ ਸ਼ੁਕਰੀਆ। ਤੇ ਕੋਸ਼ਿਸ਼ ਇਹ ਕੀਤੀ ਕਿ ਮੈਂ ਤੇ ਅਕਸਰ ਕਹਿੰਦਾ ਰਹਿਣਾ ਕਿ ਜਿਹੜੇ ਸਾਡੇ ਵੱਡੇ ਨੇ, ਸਾਡੇ ਬਜ਼ੁਰਗ ਨੇ, ਤੇ ਉਹਨਾਂ ਨਾਲ ਜਦੋਂ ਬਹਿ ਜਾਈਏ ਨਾ ਤੇ ਉਹਨਾਂ ਨਾਲ ਗੱਲਬਾਤ ਕਰੀਏ, ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਸਿੱਖਣ। ਉਹ ਤੁਸੀਂ ਬੜੀ ਅੱਛੀ ਗੱਲ ਕੀਤੀ, ਕੁਰਾਨ ਨੇ ਕਿਹਾ ਹੈ ਕਿ ਵਾਲਿदैन ਦੇ ਸਾਹਮਣੇ ਉਫ ਵੀ ਨਾ ਕਰੋ। ਸਾਡੇ ਨਾਲ ਮੌਜੂਦ ਸਨ ਅਨਵਰ ਮਸੂਦ ਸਾਹਿਬ। ਮੈਂ ਬਹੁਤ ਸ਼ੁਕਰੀਆ ਇਸ ਵਾਸਤੇ ਅਦਾ ਕਰ ਰਿਹਾ ਕਿ ਜ਼ਾਹਿਰ ਹੈ ਉਹਨਾਂ ਨੇ ਸਾਡੇ ਵਾਸਤੇ ਜਿਹੜਾ ਟਾਈਮ ਵੀ ਕੱਢਿਆ ਤੇ ਤੁਹਾਡੇ ਨਾਲ ਅਸੀਂ ਮੁਲਾਕਾਤ ਵੀ ਉਹਨਾਂ ਦੀ ਕਰਾ ਦਿੱਤੀ। ਅੱਜ ਦੇ ਪ੍ਰੋਗਰਾਮ ਤੋਂ ਇਤਨਾ ਇਜਾਜ਼ਤ ਦਿਓ, ਇਨਸ਼ਾਅੱਲਾ ਅਗਲੇ ਪ੍ਰੋਗਰਾਮ में ज़रूर मुलाकात होएगी। पाकिस्तान जिंदाबाद। अल्लाह हाफ़िज़।